ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਸਾਈਡ ਬੈਂਡ ਵਾਲੇ ਸਟੇਸ਼ਨ ਤੇ ਫੇਸਬੁੱਕ, ਟੈਲੀਫੋਨ, ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵਰਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ 27 ਅਪ੍ਰੈਲ ਦਿਨ ਹੈਗਾ ਜੀ ਸ਼ੁੱਕਰਵਾਰ ਦਾ, ਤੇ ਹਰਜੋਤ ਸਿੰਘ ਜੀ ਬੜਾ ਹੀ ਇਤਿਹਾਸਿਕ ਦਿਨ ਜਿਹੜਾ ਜੀ ਹੋ ਨਿਬੜਿਆ। ਖਾਸ ਕਰਕੇ ਜੇ ਆਪਾਂ ਵਿਸ਼ਵ ਦੇ ਵਿੱਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਉਸ ਨੂੰ ਦੇਖਦੇ ਜਾਈਏ, ਕੋਰੀਆ ਦੇ ਦੋਨਾਂ ਹੀ ਕੋਰੀਆ ਦੇ ਜਿਹੜੇ ਲੀਡਰ ਆ ਬੜੇ ਹੀ ਅਰਸਿਆਂ ਬਾਅਦ ਜਿਹੜੇ ਆ ਉਹਨਾਂ ਨੇ ਇੱਕ ਦੂਜੇ ਦੇ ਨਾਲ ਮੁਲਾਕਾਤ ਕੀਤੀ ਆ। ਨਾਰਥ ਕੋਰੀਆ ਦਾ ਲੀਡਰ ਕਿਮ ਯੋਂਗ ਉਨ ਤੇ ਜਿਹੜਾ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਆ ਮੂਨ ਕੇ ਬਿਨ ਜਿਹੜਾ ਆ, ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਮੁਲਾਕਾਤ ਕੀਤੀ। ਜਿਹੜਾ ਡੀਮਿਲਟਰਾਈਜ਼ ਜ਼ੋਨ ਦੇ ਉੱਤੇ ਜਿਹੜਾ ਬਾਰਡਰ ਸੀ ਉਸ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ। ਤੇ ਸਾਰੇ ਹੀ ਵੈਸੇ ਦੁਨੀਆ ਭੁਚੱਕੀ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਰਹਿ ਗਈ ਵੀ ਅੱਜ ਤੋਂ ਕੁਛ ਮਹੀਨੇ ਪਹਿਲਾਂ ਇਹ ਬੰਦਾ ਜਿਹੜੇ ਨਿਊਕਲੀਅਰ ਮਿਜ਼ਾਈਲ ਦੇ ਟੈਸਟ ਕਰ ਰਿਹਾ ਸੀ, ਤੇ ਅੱਜ ਕਿਸ ਤਰੀਕੇ ਦੇ ਨਾਲ ਇਹਦੇ ਤਬਦੀਲੀ ਆਈ ਹੋਈ ਆ ਨਾਰਥ ਕੋਰੀਆ ਦੇ ਵਿੱਚ, ਤੇ ਉਹ ਕਿਸ ਤਰੀਕੇ ਦੇ ਨਾਲ ਹੁਣ ਇੱਕ ਹਿਸਾਬ ਨਾਲ ਗੋਡਣੀ ਲਾ ਕੇ ਬੈਠਾ ਹੋਇਆ ਆ ਵੀ ਮੇਰੇ ਨਾਲ ਆ ਕੇ ਗੱਲਬਾਤ ਜਿਹੜੀ ਉਹ ਸਾਰੇ ਜਾਣੇ ਕਰ ਹੀ ਲੈਣ। ਜੀ ਬਿਲਕੁਲ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੱਥ ਜਿਹੜਾ US ਦਾ ਹੀ ਦੇਖਿਆ ਜਾ ਰਿਹਾ ਹੈਗਾ। ਪਰ ਜਦੋਂ ਕਹਿੰਦੇ ਵੀ ਇਹ ਜਿਹੜਾ ਡੀਮਿਲਟਰਾਈਜੇਸ਼ਨ ਜ਼ੋਨ ਆ ਉੱਥੇ ਜਿਹੜੀ ਇਹ ਮੀਟਿੰਗ ਹੋਈ ਸੀਗੀ, ਤੇ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਹੈਗੇ ਆ ਉਹ ਨਾਰਥ ਵਾਲੀ ਸਾਈਡ ਤੇ ਗਏ ਸੀ। ਤੇ ਜਦੋਂ ਸਾਰੀ ਗੱਲਬਾਤ ਹੋਈ ਉਹ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਸਾਡੇ ਵੱਲ ਕਦੋਂ ਆਉਂਗੇ। ਮਿਸਟਰ ਮੂਨ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹ ਕਿਮ ਨੂੰ ਕਹਿੰਦੇ ਜਿਹੜੇ ਨਾਰਥ ਕੋਰੀਆ ਵਾਲੇ ਨੂੰ, ਤੇ ਉਹ ਕਹਿੰਦਾ ਹੁਣੇ ਚੱਲਦੇ ਆ। ਉਸੇ ਟਾਈਮ ਉਸਨੇ ਜਿਹੜੀ ਆ ਬਾਰਡਰ ਕ੍ਰਾਸ ਕਰਕੇ ਤੇ ਉੱਥੇ ਹੱਥ ਮਿਲਾਇਆ, ਤੇ 80 ਮਿਲੀਅਨ ਜਿਹੜੇ ਕੋਰੀਅਨ ਹੈਗੇ ਆ, ਚਾਹੇ ਉਹ ਸਾਊਥ ਕੋਰੀਅਨ ਆ ਚਾਹੇ ਨਾਰਥ ਕੋਰੀਅਨ ਆ, ਉਹਨਾਂ ਨੂੰ ਹੁਣ ਇਹ ਆਸ ਵੱਜ ਗਈ ਆ ਵੀ ਜਿਹੜੀ ਲਗਭਗ 1950 ਚ ਜਿਹੜੀ ਵਰਲਡ ਉਹਨਾਂ ਦੀ ਜਿਹੜੀ ਵਾਰ ਹੋਈ ਸੀ, ਕੋਰੀਅਨ ਵਾਰ, ਉਹ ਤੋਂ ਬਾਅਦ ਹੁਣ ਪੀਸਫੁਲ ਵੱਲ ਜਿਹੜੇ ਦੋਨੋਂ ਹੀ ਕੋਰੀਆ ਆ ਉਹ ਚੱਲ ਰਹੇ ਹੈਗੇ ਆ। ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਪਹਿਲਾਂ ਜਿਹੜੇ ਨਾਰਥ ਕੋਰੀਆ ਦਾ ਲੀਡਰ ਜਿਹੜਾ ਕਿਮ ਯੋਂਗ ਉਨ ਆ, ਉਸਨੇ ਸਾਊਥ ਕੋਰੀਆ ਵਾਲੇ ਪਾਸੇ ਪੈਰ ਧਰਿਆ ਤੇ ਜਿਹੜੀਆਂ ਆ ਕੇ ਹੱਥ ਮਿਲਾਇਆ। ਤੇ ਫਿਰ ਜਿਹੜਾ ਕਿਮ ਯੋਂਗ ਉਸਨੇ ਕਿਹਾ ਵੀ ਚਲੋ ਨਾਰਥ ਕੋਰੀਆ ਵਾਲੇ ਪਾਸੇ ਵੀ ਚੱਲਦੇ ਆ। ਤੇ ਜਿਹੜਾ ਪ੍ਰੈਜ਼ੀਡੈਂਟ ਮੂਨ ਸੀਗਾ ਸਾਊਥ ਕੋਰੀਆ ਦਾ, ਉਹ ਵੀ ਸਰਪ੍ਰਾਈਜ਼ ਹੋਇਆ, ਕਹਿੰਦਾ ਚਲੋ ਹੁਣੇ ਚੱਲਦੇ। ਉਹਨਾਂ ਨੇ ਦੂਜੇ ਪਾਸੇ ਜਾ ਕੇ ਵੀ ਜਿਹੜਾ ਹੱਥ ਮਿਲਾਇਆ। ਤੇ ਇਹ ਜਿਹੜੀ ਵੀਡੀਓ ਇਸ ਟਾਈਮ ਇੰਨੀ ਕੁ ਜ਼ਿਆਦਾ ਜਿਹੜੀ ਵਾਇਰਲ ਆ, ਇਹ ਜਿਹੜੀ ਕਲਿੱਪ ਆ ਇੰਨੀ ਕੁ ਜ਼ਿਆਦਾ ਵਾਇਰਲ ਆ ਵੀ ਬਹੁਤ ਵੱਡੀ ਇੱਕ ਚੀਜ਼ ਆ। ਤੇ ਦੋਨਾਂ ਨੇ ਮਿਲ ਕੇ ਇੱਕ ਜਿਹੜਾ ਆ ਇਸ ਸਮਿਟ ਦਾ ਜਿਹੜੇ ਪੱਥਰ ਦੇ ਉੱਤੇ ਜਿਹੜੇ ਨਾਮ ਲਿਖਦੇ ਹੀ ਹੁੰਦੇ ਆ, ਉਹ ਵੀ ਇੱਕ ਹਿਸਾਬ ਦੇ ਨਾਲ ਉਹ ਵੀ ਕੰਮ ਕੀਤਾ। ਉਹ ਤੋਂ ਪਰਦਾ ਜਿਹੜਾ ਉਹਨਾਂ ਨੇ ਚੱਕਿਆ, ਤੇ ਇੱਕ ਦੋਵਾਂ ਨੇ ਮਿਲ ਕੇ ਹਰਜੋਤ ਸਿੰਘ ਜੀ ਰੁੱਖ ਵੀ ਲਾਇਆ ਜੀ। ਸੋ ਇਹ ਜਿਹੜੀਆਂ ਛੋਟੀਆਂ ਵੱਡੀਆਂ ਜਿੰਨੀਆਂ ਵੀ ਇਹ ਚੀਜ਼ਾਂ ਹੋ ਰਹੀਆਂ ਆ, ਇਹ ਬਹੁਤ ਇੱਕ ਇੰਪੋਰਟੈਂਟ, ਮੈਂ ਕਹੂੰਗਾ ਬਹੁਤ ਮਹੱਤਵਪੂਰਨ ਜਿਹੜੀਆਂ ਆ ਇਹ ਮਹੱਤਤਾ ਰੱਖਦੀਆਂ ਨੇ, ਖਾਸ ਕਰਕੇ ਵਿਸ਼ਵ ਦੀ ਜਿਹੜੀ ਆ ਆਪਾਂ ਸ਼ਾਂਤੀ ਨੂੰ ਲੈ ਕੇ। ਤੇ ਜਿਹੜਾ ਨਾਰਥ ਕੋਰੀਆ ਇੱਕ ਹਿਸਾਬ ਦੇ ਨਾਲ ਪੂਰੀ ਦੁਨੀਆ ਤੋਂ ਆਪਣੇ ਆਪ ਨੂੰ ਅਲੱਗ ਥਲੱਗ ਬਣਾ ਕੇ ਇਸਨੇ ਰੱਖਿਆ ਹੋਇਆ ਆ। ਜੇ ਆਪਣੇ ਇੱਦਾਂ ਦਰਵਾਜ਼ੇ ਖੋਲ੍ਹਦਾ ਆ, ਤੇ ਖਾਸ ਕਰਕੇ ਉੱਥੋਂ ਦੇ ਜਿਹੜੇ ਨਾਰਥ ਕੋਰੀਆ ਦੇ ਨਾਗਰਿਕ ਆ ਉਹਨਾਂ ਦੇ ਲਈ ਕਾਫੀ ਇੱਕ ਵੱਡੀ ਗੱਲ ਜਿਹੜੀ ਆ ਉਹ ਹੋਵੇਗੀ। ਜੀ ਬਿਲਕੁਲ। ਇਹ ਜਿਹੜੀ ਸਮਿਟ ਸੀਗੀ ਇਹ ਇੱਕ ਨਿੱਕਾ ਜਿਹਾ ਪਿੰਡ ਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨੂੰ ਫੋਰਟੀਫਾਈਡ ਕੀਤਾ ਗਿਆ ਡੀਮਿਲਟਰਾਈਜੇਸ਼ਨ ਜ਼ੋਨ, ਜਿਹਦਾ ਨਾਮ ਪੈਨਮੁਨਜੋਮ ਹੈਗਾ ਆ। ਉਸ ਪਿੰਡ ਦੇ ਵਿੱਚ ਇਹ ਜਿਹੜੀ ਮੀਟਿੰਗ ਹੋਈ ਹੈਗੀ ਆ 6 ਡੇਕਡਸ ਤੋਂ ਬਾਅਦ, 60 ਸਾਲਾਂ ਤੋਂ ਬਾਅਦ। ਸੋ ਜਿਹੜਾ ਨਾਰਥ ਕੋਰੀਆ ਆ
ਉਹ ਐਗਰੀ ਹੋਣ ਜਾ ਰਿਹਾ ਵੀ ਨਿਊਕਲੀਅਰ ਫਰੀ ਪੈਨਸੂਲਾ ਕਹਿੰਦੇ ਚਾਹੀਦਾ ਵੀ ਨਾ ਸਾਊਥ ਕੋਲ ਹੋਣ ਨਾ ਨਾਰਥ ਕੋਲ ਹੋਣ। ਤੇ ਜਿਹੜਾ ਨਾਰਥ ਕੋਰੀਆ ਆ ਉਹਦੇ ਉੱਤੇ ਬਹੁਤ ਚਿਰਾਂ ਤੋਂ ਜਿਹੜੀ ਆ ਸੈਂਕਸ਼ਨਸ ਲੱਗੀਆਂ ਹੋਈਆਂ। ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਆਏ ਆ ਉਹ ਤਾਂ ਉਹਨਾਂ ਦਾ ਕਾਫੀ ਧੂੰਆਂ ਨਿਕਲਿਆ, ਸੈਂਕਸ਼ਨਸ ਹੋਰ ਵੀ ਵਧਾਈਆਂ ਗਈਆਂ ਸੀ। ਤੇ ਉਧਰਲੇ ਪਾਸੇ ਜਿਹੜਾ ਨਾਰਥ ਕੋਰੀਆ ਆ ਉਹ ਇਹ ਵੀ ਕਹਿ ਰਿਹਾ ਵੀ ਸਾਊਥ ਕੋਰੀਆ 'ਚ ਜਿਹੜੇ USA ਦੇ ਟਰੂਪਸ ਆ ਪਲੱਸ ਜਿਹੜੀ USA ਦੀ ਨਿਊਕਲੀਅਰ ਉਹਨਾਂ ਦੀ ਅੰਬਰੇਲਾ ਹੈਗੀ ਆ ਉਹਨੂੰ ਉੱਥੋਂ ਹਟਾ ਲੈਣੀ ਚਾਹੀਦੀ ਹੈ ਤੇ USA ਦੇ ਟਰੂਪਸ ਉੱਥੋਂ ਨਿਕਲ ਜਾਣੇ ਚਾਹੀਦੇ ਹੈਗੇ। ਬਿਲਕੁਲ 20,000 ਤੋਂ ਵੱਧ ਹਰਜੋਤ ਸਿੰਘ ਜੀ US ਟਰੂਪਸ ਇਸ ਟਾਈਮ ਜਿਹੜੇ ਸਦਰਨ ਕੋਰੀਆ ਦੇ ਵਿੱਚ ਜਿਹੜੇ ਡੀਮਿਲਟਰਾਈਜ਼ ਜ਼ੋਨ ਆ ਉਸ ਦੇ ਨਜ਼ਦੀਕ ਮੌਜੂਦ ਹੈਗੇ ਨੇ ਜੀ। ਬਿਲਕੁਲ 1950 ਤੋਂ ਲੈ ਕੇ 1953 ਦੇ ਵਿੱਚ ਜਿਹੜੀ ਕੋਰੀਅਨ ਵਾਰ ਹੋਈ ਸੀ ਤੇ ਇਹ ਪਹਿਲਾ ਜਿਹੜਾ ਲੀਡਰ ਹੈਗਾ ਜਿਸ ਨੇ ਜਿਹੜਾ ਉੱਥੇ ਦਾ ਜਿਹੜਾ ਬਾਰਡਰ ਕਹਿੰਦੇ ਕ੍ਰਾਸ ਕੀਤਾ ਹੈਗਾ। ਜੀ ਬਿਲਕੁਲ ਇਹਨਾਂ ਦੋਨਾਂ ਹੀ ਜਿਹੜੇ ਲੀਡਰਾਂ ਨੇ ਮਿਲ ਕੇ ਜਿਹੜਾ ਇਹ ਆਖਿਆ, ਕਿਉਂਕਿ 1953 ਦੇ ਵਿੱਚ ਜਿਹੜੇ ਉਸ ਟਾਈਮ ਦੇ ਉੱਤੇ ਦੋਨੋਂ ਮੁਲਕਾਂ ਦੇ ਲੀਡਰ ਸੀ ਉਹਨਾਂ ਨੇ ਮਿਲ ਕੇ ਸੀਜ਼ ਫਾਇਰ ਦੀ ਗੱਲ ਆਖੀ ਸੀ ਵੀ ਉਹਨਾਂ ਨੇ ਜਿਹੜਾ ਯੁੱਧ ਆ ਉਸ ਨੂੰ ਉਸਦੀ ਸਮਾਪਤੀ ਦੀ ਘੋਸ਼ਣਾ ਨਹੀਂ ਸੀ ਕੀਤੀ, ਉਦੋਂ ਸਿਰਫ ਸੀਜ਼ ਫਾਇਰ ਕੀਤੀ ਸੀ। ਤੇ ਅੱਜ ਜਿਹੜੇ ਇਹਨਾਂ ਦੋਨਾਂ ਮੁਲਕਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਮਿਲ ਕੇ ਜਿਹੜੀ ਇਹ ਫੈਸਲਾ ਲਿਆ ਆ ਵੀ देयर विल बी नो मोर वार ऑन कोरियन पेनिनसुला। ਤੇ ਇਹ ਇੱਕ ਨਵਾਂ ਏਰਾ ਸ਼ਾਂਤੀ ਦਾ ਇੱਕ ਨਵਾਂ ਯੁੱਗ ਜਿਹੜਾ ਆ ਉਹ ਸ਼ੁਰੂਆਤ ਹੋਣ ਜਾ ਰਹੀ ਆ। ਇਹਨਾਂ ਦੋਨਾਂ ਹੀ ਮੁਲਕਾਂ ਨੇ ਇੱਕ ਡਾਕੂਮੈਂਟ ਪੈਨਮੁੰਜੋਨ ਡੈਕਲੇਰੇਸ਼ਨ ਆਫ ਪੀਸ ਪ੍ਰੋਸਪੈਰਿਟੀ ਐਂਡ ਯੂਨੀਫਿਕੇਸ਼ਨ ਔਨ ਦ ਕੋਰੀਅਨ ਪੈਨਿਨਸੂਲਾ ਦੇ ਜਿਹੜੇ ਉਸ ਦੇ ਜਿਹੜੇ ਕਹਿ ਲਓ ਵੀ ਕਾਗਜ਼ਾਂ ਦੇ ਉੱਤੇ ਜਿਹੜੇ ਦਸਤਖਤ ਵੀ ਜਿਹੜੇ ਉਹ ਕੀਤੇ। ਤੇ ਨਾਲ ਹੀ ਇਹਨਾਂ ਨੇ ਵਚਨ ਲਿਆ ਵੀ ਦੋਨਾਂ ਹੀ ਮੁਲਕ ਇੱਕ ਦੂਜੇ ਦੇ ਪ੍ਰਤੀ ਜਿਹੜੀਆਂ ਹੌਸਟਾਈਲ ਐਕਟਸ ਆ ਵੀ ਇੱਕ ਦੂਜੇ ਨੂੰ ਉਕਸਾਉਣ ਵਾਲੇ ਜਾਂ ਉਹਨਾਂ ਦੇ ਵਿਰੁੱਧ ਜਿਹੜੇ ਹਿੰਸਕ ਜਾਂ ਇੱਦਾਂ ਦੀਆਂ ਚੀਜ਼ਾਂ ਆ ਉਹਦੇ ਤੋਂ ਵੀ ਹੁਣ ਗੁਰੇਜ਼ ਜਿਹੜੇ ਉਹ ਕਰਨਗੇ। ਜੇ ਯੂਨਿਟੀ ਆਫ ਵਾਕਿੰਗ ਕੋਰੀਅਨ ਪੈਨਿਨਸੂਲਾ ਹੁੰਦੀ ਆ ਤੇ ਜਿੱਦਾਂ ਬਾਰ-ਬਾਰ ਆਪਾਂ ਇਸ਼ਾਰਾ ਕਰ ਰਹੇ ਹਾਂ ਵੀ ਜਿਹੜੇ ਨਾਰਥ ਕੋਰੀਆ ਦੇ ਵਿੱਚ ਖਾਸ ਕਰਕੇ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਮੈਨੂੰ ਇੱਦਾਂ ਪਤਾ ਲੱਗ ਰਿਹਾ ਹੋਣਾ ਦੁਨੀਆ ਦੇ ਵਿੱਚ ਚੱਲ ਕੀ ਰਿਹਾ ਆ, ਇੰਟਰਨੈਟ ਕੀ ਚੀਜ਼ ਹੁੰਦੀ ਆ, ਹੋਰ ਕੀ ਚੀਜ਼ਾਂ ਆ ਵੀ ਨਵੀਆਂ ਚੀਜ਼ਾਂ ਦੇਖ ਕੇ ਉਹ ਵੀ ਬਹੁਤ ਦੰਗ ਰਹਿਣਗੇ, ਹੈਰਾਨ ਹੋਣਗੇ ਤੇ ਉਹਨਾਂ ਦਾ ਜੀਵਨ ਸਤਰ ਵੀ ਜਿਹੜਾ ਉਹ ਉੱਚਾ ਚੁੱਕਿਆ ਜਾਊਗਾ। ਬਿਲਕੁਲ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਸ਼ਿੰਜੋ ਐਬੇ ਉਹਨਾਂ ਨੇ ਜਿਹੜੀ ਇਹ ਸਮਿਟ ਹੋਈ ਆ ਉਹਨੂੰ ਜੀ ਆਇਆਂ ਕਿਹਾ, ਉਹਨੂੰ ਵੈਲਕਮ ਕੀਤਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜਿਹੜਾ ਨਾਰਥ ਕੋਰੀਆ ਆ ਆਸ ਕਰਦੇ ਆ ਵੀ ਉਹ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਰਹੇਗਾ। ਜਿਹੜੇ ਰਸ਼ੀਆ ਵਾਲੇ ਆ ਉਹਨਾਂ ਨੇ ਵੀ ਕਿਹਾ ਵੀ ਨਾਰਥ ਸਾਊਥ ਕੋਰੀਆ ਨੇ ਜਿਹੜੀ ਇਹ ਸਮਿਟ ਕੀਤੀ ਆ ਆਪਾਂ ਇਹਨਾਂ ਨੂੰ ਪੂਰੀ ਕੋਆਪਰੇਸ਼ਨ ਦੇਵਾਂਗੇ, ਖਾਸ ਕਰਕੇ ਰੇਲਵੇ ਟਰਾਂਸਪੋਰਟ ਤੇ એનર્ਜੀ ਦੇ ਵਿੱਚ। ਜਿਹੜੇ ਚਾਈਨਾ ਵਾਲੇ ਆ ਉਹਨਾਂ ਨੇ ਵੀ ਚਾਈਨਾ ਦੇ ਲੀਡਰ ਨੇ ਕਿਹਾ ਵੀ ਬਹੁਤ ਵਧੀਆ ਗੱਲ ਹੋਈ ਆ ਵੀ ਜਿਹੜੀ ਦੋਨਾਂ ਦੀ ਮੀਟਿੰਗ ਹੋਈ ਆ, ਪਰ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈਗੀ ਆ ਵੀ ਜਿਹੜਾ ਨਾਰਥ ਕੋਰੀਆ ਆ ਉਹ USA ਦੇ ਨਾਲ ਰਲ ਕੇ ਜਿਹੜੀ ਅਪਕਮਿੰਗ ਜਿਹੜੀ ਸਮਿਟ ਹੋ ਰਹੀ ਆ ਉਹਦੇ ਵਿੱਚ ਚਾਈਨਾ ਨੂੰ ਇਨਕਲੂਡ ਨਹੀਂ ਕੀਤਾ ਗਿਆ, ਜੋ ਕਿ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਪ੍ਰੈਜ਼ੀਡੈਂਟ ਕਿਮ ਦੀ ਹੋਣੀ ਹੈਗੀ ਆ। ਜੀ ਬਿਲਕੁਲ। ਤੇ ਕਹਿੰਦੇ ਜਿਹੜੀ ਟਰਾਂਸਕ੍ਰਿਪਟ ਸੀਗੀ ਇਹਨਾਂ ਦੋਨਾਂ ਲੀਡਰਾਂ ਦੀ ਜਦੋਂ ਪਹਿਲੀ ਦੀ ਮੁਲਾਕਾਤ ਹੋਈ ਆ ਤੇ ਕਹਿੰਦੇ ਗੱਲਬਾਤ ਦੀ ਸ਼ੁਰੂਆਤ ਕਿਮ ਯੋਂਗ ਉਨ ਨੇ ਕੀਤੀ। ਉਹਨੇ ਹੀ ਦਰਸਾਇਆ ਵੀ ਮੈਨੂੰ ਬਹੁਤ ਖੁਸ਼ੀ ਆ ਵੀ ਮੈਂ ਬਹੁਤ ਗਲੈਡ ਆ ਤੁਹਾਨੂੰ ਮਿਲ ਕੇ। ਤੇ ਅੱਗੋਂ ਜਿਹੜੇ ਸਾਊਥ ਕੋਰੀਆ ਵਾਲੇ ਪੁੱਛਦੇ ਕਹਿੰਦੇ ਤੁਹਾਨੂੰ ਦਿੱਕਤ ਨਹੀਂ ਹੋਈ ਇੱਥੇ ਪਹੁੰਚਣ ਦੇ ਲਈ ਤੇ ਕਹਿੰਦਾ ਜੀ ਨਾ ਤੇ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਜਿਹੜੇ ਸਾਊਥ ਕੋਰੀਆ ਵਾਲੇ ਆ। ਤੇ ਕਹਿੰਦੇ ਕਿਮ ਯੋਂਗ ਉਨ ਨੇ ਕਿਹਾ ਵੀ ਅੱਜ ਆਪਾਂ ਇੱਕ ਬੜੇ ਇਤਿਹਾਸਿਕ ਥਾਂ ਦੇ ਉੱਤੇ ਮਿਲ ਰਹੇ ਹਾਂ ਤੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਤੇ ਮੈਂ ਬਹੁਤ ਖੁਸ਼ ਹਾਂ ਵੀ ਤੁਸੀਂ ਇਹ ਮਿਲਟਰੀ ਜਿਹੜੀ ਡੈਮੋਕ੍ਰੇਸ਼ਨ ਲਾਈਨ ਦੇ ਉੱਤੇ ਆ ਕੇ ਮੇਰੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜੇ ਆਏ ਹੋਏ ਹੋ। ਤੇ ਅੱਗੋਂ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੁਹਾਡਾ ਬੜਾ ਕਹਿ ਲਓ ਵੀ ਹੌਸਲੇ ਵਾਲਾ ਫੈਸਲਾ ਸੀਗਾ ਜਿਹਨੇ ਅਲਾਓ ਕੀਤਾ ਵੀ ਅਸੀਂ ਵੀ ਜਿਹੜੇ ਇਸ ਪਾਸੇ ਤੱਕ ਜਿਹੜਾ ਉਹ ਆ ਚੱਲੀਏ। ਤੇ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਤੇ ਕਹਿੰਦੇ ਵੀ ਹੁਣ ਜਿੱਦਾਂ ਮੂਨ ਉਹਨਾਂ ਨੇ ਪੁੱਛਿਆ ਵੀ ਸਾਊਥ ਕੋਰੀਆ ਦੇ ਸਾਊਥ ਵਾਲੇ ਪਾਸੇ ਤਾਂ ਤੁਸੀਂ ਆ ਗਏ ਹੋ, ਮੈਂ ਨਾਰਥ ਕੋਰੀਆ ਵਾਲੇ ਪਾਸੇ ਕਦੋਂ ਕਹਿੰਦਾ ਵੀ ਬਿਲਕੁਲ ਸਹੀ ਮੌਕਾ ਆ ਤੇ ਆ ਜਾਓ ਬਾਰਡਰ ਟੱਪੋ ਤੇ ਪਰਲੇ ਪਾਸੇ ਆਓ। ਸੋ ਇਸ ਤਰੀਕੇ ਦੇ ਨਾਲ ਇਹ ਗੱਲਬਾਤ ਜਿਹੜੀ ਪਹਿਲੀ ਮੁਲਾਕਾਤ ਹੋਈ ਆਪਸ ਦੇ ਵਿੱਚ ਟੇਬਲ ਦੇ ਉੱਤੇ ਬੈਠ ਕੇ ਵੀ ਹਰਜੋਤ ਸਿੰਘ ਜੀ ਇਹਨਾਂ ਦੀ ਗੱਲਬਾਤ ਹੋਈ ਪੱਤਰਕਾਰਾਂ ਦੇ ਸਾਹਮਣੇ, ਪਰ ਇਹਨਾਂ ਨੂੰ ਜਿਹੜਾ ਵੱਖਰੇ ਤੋਂ ਵੀ ਇਹਨਾਂ ਦੋਵਾਂ ਲੀਡਰਾਂ ਨੇ ਮੁਲਾਕਾਤ ਜਿਹੜੀ ਆ ਬਗੈਰ ਕਿਸੇ ਪ੍ਰੈਸ ਦੇ ਸਾਹਮਣੇ ਵੀ ਆਪਸ ਦੇ ਵਿੱਚ ਜਿਹੜੀਆਂ ਆ ਕਹਿ ਲਓ ਵੀ ਗੱਲਬਾਤ ਕੀਤੀ ਆ। ਸੋ ਹੋਪਫੁਲੀ ਇਸ ਦੇ ਵਿੱਚੋਂ ਕਾਫੀ ਕੁਝ ਪੋਜ਼ਿਟਿਵ ਆਵੇ। ਇਹ ਇਸੇ ਲਈ ਆਪਾਂ ਦੇਖੋ ਇਸ ਦੇ ਉੱਤੇ ਜ਼ੋਰ ਵੀ ਜ਼ਿਆਦਾ ਇਸ ਲਈ ਹਰ ਇੱਕ ਦਾ ਹੀ ਲੱਗ ਰਿਹਾ ਵੀ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਪਰਮਾਣੂ ਯੁੱਧ ਦਾ
ਵੱਡਾ ਖਤਰਾ ਜਿਹੜਾ ਬਣਿਆ ਸੀ, ਨਾਰਥ ਕੋਰੀਆ ਇੱਕ ਰੋਗ ਨੇਸ਼ਨ ਸੀਗਾ, ਵੀ ਉਹਦੇ ਕਰਕੇ ਆ। ਬਹੁਤ ਸਾਰੇ ਲੋਕ ਕਹਿ ਰਹੇ ਹੋਣਗੇ ਵੀ ਇਹਦਾ ਆਪਣੇ ਨਾਲ ਕੀ ਸੰਬੰਧ ਆ। ਸੰਬੰਧ ਬਿਲਕੁਲ ਜਿਹੜਾ ਹੈਗਾ ਆ, ਕਿਉਂਕਿ USA ਦੇ ਨਾਲ ਰਾਜਕਨਵੀਰ ਸਿੰਘ ਜੀ ਸਭ ਤੋਂ ਜ਼ਿਆਦਾ ਸੰਬੰਧ ਹੈਗਾ। ਹੁਣ ਜਿਹੜੀ ਕਿਮ ਜੋਂਗ ਉਨ ਆ, ਉਹਨ ਇੱਕ ਤਰ੍ਹਾਂ ਨਾਲ ਜਿਹੜੀ ਆਪਣੀ ਵਾਲ ਆ, ਆਪਣਾ ਜਿਹੜਾ ਗੇਂਦ ਆ, ਉਹ US ਦੀ ਕੋਰਟ 'ਚ ਸਿੱਟ ਦਿੱਤਾ ਆ। ਸੋ ਉਸਨੇ ਇੱਕ ਤਰ੍ਹਾਂ ਡਿਕਲੇਅਰ ਕਰ ਦਿੱਤਾ ਵੀ ਮੈਂ ਡੀ ਨਿਊਕਲੀਅਰਾਈਜੇਸ਼ਨ ਕਰ ਦੂੰਗਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਿਊਕਲੀਅਰ ਟੈਸਟ ਆ ਉਹਨੂੰ ਹਾਲਟ ਕਰੂੰਗਾ। ਤੇ ਇਹਦੇ ਰਿਟਰਨ ਦੇ ਵਿੱਚ ਯੂਨਾਈਟਿਡ ਸਟੇਟਸ ਤੋਂ ਉਹ ਆਪਣੀ ਗਰੰਟੀ ਮੰਗਦਾ ਹੈਗਾ, ਉਹਦਾ ਜਿਹੜਾ ਉਹਦਾ ਰਾਜ ਆ ਵੀ ਉਹ ਸੇਫ ਹੈਗਾ, ਤਾਂ ਕਿ ਉਹਨੂੰ ਕਿਸੇ ਤਰ੍ਹਾਂ ਨਾਲ ਤਖਤਾਂ ਨਾ ਪਲਟਿਆ ਜਾਵੇ। ਯੂਨਾਈਟਿਡ ਸਟੇਟਸ ਦੇ ਪਿਛਲੇ ਕਿੰਨੇ ਦਹਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਫੌਜ ਤੇ ਮਿਲਟਰੀ ਦਾ ਜਿਹੜਾ ਉੱਥੇ ਇਕਵਿਪਮੈਂਟ ਆ, ਸਾਰਾ ਕੁਝ ਜਿਹੜਾ ਸਾਊਥ ਕੋਰੀਆ 'ਚ ਲੱਗਾ ਹੋਇਆ ਤੇ ਬਿਲੀਅਨਸ ਆਫ ਡਾਲਰ ਜਿਹੜੇ ਖਰਚ ਹੁੰਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ US ਤੇ ਜਿਹੜੇ ਫੌਜੀ ਆ ਖਾਸ ਕਰਕੇ, ਉਹ ਤਾਂ ਉਹਨਾਂ ਨੂੰ ਤਾਂ ਵਧੀਆ ਹੋਊਗਾ, ਵਿਚਾਰੇ ਆਪਣੇ ਇੱਧਰ ਆਊਗੇ, ਪਰਿਵਾਰਾਂ ਦੇ ਕੋਲ ਆਊਗੇ। ਤੇ ਪਲੱਸ ਜੇ ਪੀਸਫੁਲ ਹੁੰਦੀ ਆ ਤੇ ਜਿਹੜਾ ਉਹੀ ਮਨੀ ਇੰਨੇ ਬਿਲੀਅਨਸ ਟ੍ਰਿਲੀਅਨਸ ਡਾਲਰ ਖਰਚ ਹੁੰਦਾ ਆ, ਉਹ ਮੇਬੀ ਐਜੂਕੇਸ਼ਨ, ਮੈਡੀਕਲ ਜਾਂ ਹੋਰ ਸੋਸ਼ਲ ਇਸ਼ੂਜ਼ ਜਿਹੜੇ ਹੈਗੇ ਉਹਨਾਂ ਤੇ ਖਰਚਿਆ ਜਾਊਗਾ ਜੀ। ਤੇ ਕਿਹਾ ਜਾ ਰਿਹਾ ਹੈ ਹਰਜੋਤ ਸਿੰਘ ਜੀ ਵੀ ਵਿਸ਼ਵ ਦੇ ਵਿੱਚ ਇਹ ਜਿਹੜੀ ਮੁਲਾਕਾਤ ਆ TV ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਚੱਲੀ ਤੇ ਬਿਲੀਅਨਸ ਆਫ ਲੋਕਾਂ ਨੇ ਇਨਫੈਕਟ ਕਹਿੰਦੇ ਆ ਇਸ ਦੇ ਉੱਤੇ ਅੱਖਾਂ ਜਿਹੜੀਆਂ ਗਾੜ ਕੇ ਜਿਹੜੀਆਂ ਉਹਨਾਂ ਨੇ ਇਸ ਨੂੰ ਦੇਖਿਆ ਆ। ਸੋ ਜੀ ਜੇ ਹਿਸਟਰੀ ਦੇ ਵਿੱਚ ਦੇਖਿਆ ਜਾਵੇ, ਜਦੋਂ ਤੋਂ ਦੋਨੋਂ ਜਰਮਨ ਇਕੱਠੇ ਹੋਏ ਆ, ਉਹਨਾਂ ਤੋਂ ਬਾਅਦ ਜੇ ਸਭ ਤੋਂ ਵੱਡੀ ਜਿਹੜੀ ਸਮਿਟ ਜੇ ਦੇਖੀ ਜਾਵੇ ਇੱਕ ਤਰ੍ਹਾਂ ਨਾਲ ਇਸ਼ੂ ਜਿਹੜਾ ਆ ਉਹ ਇਹ ਸੀ ਵੀ ਕਈ ਤਾਂ ਲੋਕ ਇਹ ਸੋਚਦੇ ਵੀ ਹੁਣ ਇਹ ਦੋਨੋਂ ਹੀ ਨਾਰਥ ਤੇ ਸਾਊਥ ਕੋਰੀਆ ਇਕੱਠੇ ਹੋ ਜਾਣਗੇ। ਚਲੋ ਬਹੁਤ ਵਧੀਆ ਹੈ। ਤੇ ਯੂਨਾਈਟਿਡ ਸਟੇਟਸ ਦੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ, 28,500 ਫੌਜੀ ਜਿਹੜੇ ਆ ਸਾਊਥ ਕੋਰੀਆ ਦੇ ਵਿੱਚ ਹੈਗੇ ਆ ਤੈਨਾਤ। ਜੀ ਚਲੋ ਹੋਪਫੁਲੀ ਇਸ ਦੇ ਵਿੱਚ ਕਿਸੇ ਦੇ ਪਿੱਛੇ ਕੋਈ ਛਲ ਕਪਟ ਨਾ ਹੋਵੇ ਤੇ ਐਕਚੁਅਲ ਦੇ ਵਿੱਚ ਜਿਹੜੇ ਦੋਨੋਂ ਹੀ ਮੁਲਕ ਆ ਉਹ ਸ਼ਾਂਤੀ ਵਾਲੇ ਪਾਸੇ ਨੂੰ ਜਿਹੜਾ ਵਧਣ ਤੇ ਇਹ ਸ਼ਾਂਤੀ ਆਉਣ ਦੇ ਨਾਲ ਜਿਹੜਾ ਏਸ਼ੀਆ ਦਾ ਬਹੁਤ ਵੱਡਾ ਜਿਹੜਾ ਮਸਲਾ ਹੈ ਉਹ ਹੱਲ ਹੁੰਦਾ ਆ। ਤੇ ਜੇ ਇਹ ਕੰਮ ਹੋ ਸਕਦਾ ਤੇ ਹੋਪਫੁਲੀ ਆਉਣ ਵਾਲੇ ਸਮੇਂ 'ਚ ਮਿਡਲ ਈਸਟ ਦੇ ਮਸਲੇ ਆ ਉਹ ਵੀ ਹੱਲ ਹੋ ਜਾਣ। ਸੋ ਆਉਣ ਵਾਲੇ ਸਮੇਂ ਦੇ ਵਿੱਚ US ਦੇ ਨਾਲ ਜਿਹੜੀ ਆ ਨਾਰਥ ਕੋਰੀਆ ਸਾਊਥ ਕੋਰੀਆ ਇਹ ਸਮਿਟ ਹੋਣੀ ਹੈਗੀ ਆ। ਹੁਣ ਦੇਖੋ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਹਮੇਸ਼ਾ ਹੀ ਉਹ ਨਾਰਥ ਕੋਰੀਆ ਵਾਲੇ ਨੂੰ ਰਾਕਟਮੈਨ ਕਹਿੰਦੇ ਰਹੇ ਆ ਤੇ ਉਹ ਵੀ ਬਹੁਤ ਕੁਝ ਕਹਿੰਦਾ ਰਿਹਾ। ਜਦੋਂ ਮਿਲੂਗੇ ਫਿਰ ਕੀ ਗੱਲਬਾਤ ਹੁੰਦੀ ਆ ਵੀ ਇਦਾਂ ਹੀ ਜੱਫੀਆਂ ਪੈਂਦੀਆਂ ਜਿੱਦਾਂ ਹੁਣ ਦੋਨਾਂ ਲੀਡਰਾਂ ਦੀਆਂ ਪਈਆਂ ਸੀ, ਰਾਈਟ? ਜੀ ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲਬਾਤ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਆ ਤੇ ਇਸ ਦੇ ਵਿੱਚ ਕਹਿੰਦੇ ਵੀ ਹਾਊਸ ਇੰਟੈਲੀਜੈਂਸ ਕਮੇਟੀ ਆ, ਉਹਨਾਂ ਨੇ ਜਿਹੜੀ ਅੱਜ ਆਪਣੀ ਜਿਹੜੀ ਰਿਪੋਰਟ ਆ ਉਹ ਸ਼ਾਇਆ ਕੀਤੀ ਆ, ਉਹ ਨਸ਼ਰ ਕੀਤੀ ਆ, ਜਿਸ ਦੇ ਵਿੱਚ ਜਿਹੜੀ ਹਾਊਸ ਇੰਟੈਲੀਜੈਂਸ ਕਮੇਟੀ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਦੋਸ਼ ਆ ਉਹ ਦੋਨਾਂ ਹੀ ਟਰੰਪ ਤੇ ਕਲਿੰਟਨ ਦੀ ਜਿਹੜੀ ਕੈਂਪੇਨ ਆ ਉਹਨਾਂ ਦੇ ਵਿੱਚ ਜਿਹੜਾ ਕੱਢਿਆ ਆ, ਜਿਹੜੀ ਇਸ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ। ਆਪਾਂ ਦੇਖਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਦੋਂ ਕੈਂਪੇਨ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਕੈਂਡੀਡੇਟ ਟਰੰਪ ਉਹ ਬਾਰ-ਬਾਰ ਰਸ਼ੀਆ ਨੂੰ ਕਹਿੰਦੇ ਸੀਗੇ ਵੀ, ਉਕਸਾਉਂਦੇ ਸੀਗੇ ਵੀ ਆਓ ਤੇ ਜਿਹੜੀਆਂ 30,000 ਤੋਂ ਵੱਧ ਹੈਲਰੀ ਕਲਿੰਟਨ ਦੀਆਂ ਈਮੇਲਸ ਗਵਾਚੀਆਂ ਹੋਈਆਂ ਆ ਉਸ ਨੂੰ ਹੈਕ ਕਰਕੇ ਜਿਹੜੀ ਆ ਉਹ ਲੱਭੋ। ਤੇ ਇਹ ਜਿਹੜੀਆਂ ਗੱਲਾਂ ਉਹ ਸਾਹਮਣੇ ਆਈਆਂ ਹੈਲਰੀ ਕਲਿੰਟਨ ਦੇ ਕੈਂਪੇਨ ਨੂੰ ਇਸ ਲਈ ਜਿਹੜਾ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਦੇ ਨਾਲ ਰਸ਼ੀਅਨ ਤੁਹਾਡੇ ਜਿਹੜੇ ਕੈਂਪੇਨ ਦੀਆਂ ਈਮੇਲਸ ਉਹ ਹੈਕ ਕਰਨ ਦੇ ਵਿੱਚ ਕਾਮਯਾਬ ਰਹੇ। ਉੱਦਾਂ ਤਾਂ ਵੈਸੇ ਉਦੋਂ ਚੰਗੀ ਗੱਲ ਹੋਈ, ਉਹ ਪਤਾ ਲੱਗ ਗਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਪਾਰਟੀ ਦੇ ਜਿਹੜੇ ਇੱਕ ਦੂਜੇ ਜਾਂ ਕਹਿ ਲਓ ਉਮੀਦਵਾਰ ਜਿਹੜੇ ਸੀਗੇ ਬਰਨੀ ਸੈਂਡਰਸ ਉਹਨਾਂ ਦੀ ਪਿੱਠ 'ਚ ਕਿੱਦਾਂ ਸ਼ੁਰਾ ਖੋਭਿਆ, ਉਸ ਦੇ ਬਾਰੇ ਲੋਕਾਂ ਨੂੰ ਜਿਹੜਾ ਉੱਦਾਂ ਉਹ ਪਤਾ ਲੱਗ ਗਿਆ। ਪਰ ਕਿਤੇ ਨਾ ਕਿਤੇ ਦੋਨਾਂ ਹੀ ਉਹਨਾਂ ਨੇ ਪਾਰਟੀਆਂ ਦਾ ਇਸ ਦੇ ਵਿੱਚ ਦੋਸ਼ ਕੱਢਿਆ ਆ ਵੀ ਟਰੰਪ ਕੈਂਪੇਨ ਤੇ ਜਿਹੜੀ ਹੈਲਰੀ ਕਲਿੰਟਨ ਆ ਉਹਨਾਂ ਦੇ ਜਿਹੜੇ ਕੈਂਪੇਨ ਆ ਉਹਨਾਂ ਨੇ ਜਿਹੜੀ ਸਹੀ ਤਰੀਕੇ ਦੀ ਕਹਿ ਲਓ ਵੀ ਫਾਇਰ ਵਾਲਸ ਜਾਂ ਉਹ ਪ੍ਰੋਸੀਜਰਸ ਨਹੀਂ ਅਪਣਾਏ, ਜਿਸ ਕਰਕੇ ਜਿਹੜੇ ਰਸ਼ੀਅਨ ਜਿਹੜੇ ਲੋਕ ਆ ਜਾਂ ਰਸ਼ੀਅਨ ਸਟੇਟ ਵੱਲੋਂ ਉਹ ਜਿਹੜੇ ਰੱਖੇ ਗਏ ਲੋਕ ਆ ਉਹ ਇਹਨਾਂ ਦੇ ਵਿੱਚ ਘੁਸਪੈਠ ਕਰਨ ਦੇ ਵਿੱਚ ਕਾਮਯਾਬ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਜਾਈਏ। ਆਪਾਂ ਕੱਲ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਜਿਹੜਾ ਸੀਰੀਅਲ ਕਿਲਰ ਹੈਗਾ ਜੋਸੇਫ ਡੀ ਐਂਜਲੋ, ਜਿਹਦੇ ਤੇ ਮੂਵੀਆਂ ਵੀ ਬਣ ਚੁੱਕੀਆਂ ਹੈਗੀਆਂ, ਉਹਨੂੰ ਹੁਣ ਪਿੱਛੇ ਜਿਹੇ 2 ਦਿਨ ਪਹਿਲਾਂ ਅਰੈਸਟ ਕੀਤਾ ਗਿਆ ਸੀ ਕੈਲੀਫੋਰਨੀਆ ਦੇ ਵਿੱਚ, ਜਿਸ ਨੇ 12 ਦੇ ਕਰੀਬ ਜਿਹੜੇ ਕਹਿੰਦੇ ਆ ਲੋਕਾਂ ਨੂੰ ਮਾਰਿਆ ਸੀ ਤੇ 50 ਤੋਂ ਵੱਧ ਜਿਹੜੀਆਂ ਲੇਡੀਜ਼ ਆ ਉਹਨਾਂ ਦੇ ਨਾਲ ਰੇਪ ਕੀਤੇ ਸੀ 1970 ਤੋਂ ਲੈ ਕੇ 1980 ਤੱਕ।
ਤੇ ਉਹ ਖੁਦ ਪੁਲਿਸ ਆਫੀਸਰ ਰਿਹਾ ਸੀ। ਸੋ ਕਹਿੰਦੇ ਵੀ ਜਿਹੜਾ ਅਥਾਰਟੀ ਹੈਗੀ ਆ ਅੱਜ ਕੱਲ ਜਿਹੜੇ ਕੰਟਰੋਵਰਸ਼ੀਅਲ ਇੱਕ DNA ਟੈਸਟਿੰਗ ਪ੍ਰੋਗਰਾਮ ਜਿਹੜਾ ਉਹ ਯੂਜ਼ ਕਰਦੇ ਹੈਗੇ ਆ ਪੁਲਿਸ ਵਾਲੇ ਜਾਂ FBI ਵਾਲੇ ਕ੍ਰੈਕਿੰਗ ਕੋਲਡ ਕੇਸਿਸ ਦੇ ਲਈ। ਸੋ ਜਿਹੜਾ ਡੀਐਂਜਲੋ ਆ ਇਹਨੂੰ ਫੜਿਆ ਵੀ ਉਹ DNA ਟੈਸਟ ਦੇ ਥਰੂ ਹੀ ਆ। ਜਦੋਂ ਕਿਤੇ ਨਾ ਕਿਤੇ ਉਹਨਾਂ ਦਾ ਟੈਸਟ ਹੋਇਆ ਹੋਣਾ ਤੇ ਉਹ ਮੈਚ ਕਰ ਗਿਆ ਤੇ ਉਹ ਤੋਂ ਉਹ ਫੜਿਆ ਗਿਆ ਹੈਗਾ। ਜੀ ਸਿਟਰਸ ਹਾਈਟਸ ਸੈਕਰਾਮੈਂਟੋ ਦੇ ਲਾਗੇ ਇੱਕ ਕਹਿੰਦੇ ਬੜੇ ਪੀਸਫੁਲ ਲਾਈਫ ਉਹ ਆਪਣੀ ਜੀ ਰਿਹਾ ਸੀ ਉੱਥੇ। ਇੰਨਾ ਜਿੱਦਾਂ ਕ੍ਰਿਮੀਨਲ ਮਾਈਂਡ ਦਾ ਬੰਦਾ ਹੋ ਕੇ ਤੇ ਉਹ ਤੋਂ ਬਾਅਦ ਕਹਿੰਦੇ ਕਿਸੇ ਨੂੰ ਪਤਾ ਨਹੀਂ ਸੀ। ਆਮ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਰਿਹਾ ਸੀ, ਦੇਖੋ ਕਿੱਦਾਂ ਸੀ। ਤੇ ਜਿਹੜੇ ਇਨਵੈਸਟੀਗੇਟਰ ਆ, ਜਾਂਚ ਕਰਨ ਵਾਲੇ, ਕਹਿੰਦੇ ਵੀ ਨੀਡਲ ਇਨ ਹੇ ਸਟੈਕ, ਜਿੱਦਾਂ ਕਹ ਲਓ ਵੀ ਤੂੜੀ ਦੇ ਵਿੱਚੋਂ ਸੂਈ ਲੱਭਣ ਵਾਲੀ ਗੱਲ ਆ, ਉਹਨਾਂ ਨੇ ਉਹ ਕੰਮ ਕੀਤਾ ਆ ਤੇ ਇਸੇ ਤਰੀਕੇ ਦੇ ਨਾਲ ਇਸ ਨੂੰ ਲੱਭਿਆ ਗਿਆ ਸੀਗਾ। ਸੋ ਚੰਗਾ ਹੋਇਆ। ਵੈਸੇ ਤਾਂ ਇਹ ਬੰਦਾ ਹੁਣ ਤਾਂ ਵੈਸੇ ਇਹਨੇ ਕੋਈ ਇਦਾਂ ਦਾ ਪੁੱਠਾ ਕਾਰਾ ਨਹੀਂ ਸੀ ਕੀਤਾ, ਪਰ ਫਿਰ ਵੀ ਜਿਹੜਾ ਇਹ ਲੱਭਣਾ ਜਿਹੜਾ ਚੰਗੀ ਗੱਲ ਆ। ਤੇ ਇਸ ਨੂੰ ਜਿਹੜਾ ਜਿਨ੍ਹਾਂ ਲੋਕਾਂ ਦੇ ਨਾਲ ਜਿਹੜੇ ਪੀੜਤ ਨੇ ਉਹਨਾਂ ਨੂੰ ਇਹਦੇ ਜਦੋਂ ਇਹਨੂੰ ਸਜ਼ਾ ਹੋਊਗੀ ਤਾਂ ਇਨਸਾਫ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਇਦਾਂ ਲੱਗਦਾ ਆ ਵੀ ਉਹ ਮਿਲੂਗਾ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਬਿਲ ਕੌਸਬੀ ਦਾ ਵੀ ਕੱਲ ਕਹਿੰਦੇ ਆ ਵੀ ਕੰਮ ਭੋਗ ਪੂਰਾ ਹੀ ਇੱਕ ਹਿਸਾਬ ਦੇ ਨਾਲ ਪੈ ਗਿਆ। ਜਿਹੜਾ ਰੀਟਰਾਇਲ ਹੋਇਆ ਸੀ ਉਸ ਦੇ ਵਿੱਚ ਉਸ ਦੇ ਉੱਤੇ ਪੱਕੇ ਜਿਹੜੇ ਦੋਸ਼ ਆ ਉਹਨਾਂ ਨੂੰ ਸਾਬਤ ਕੀਤਾ ਗਿਆ। ਜਿਹੜੀ ਨਵੀਂ ਜਿਊਰੀ ਸੀਗੀ ਬਣੀ, ਉਹਨਾਂ ਨੇ ਵੀ ਇਸ ਨੂੰ ਬਿਲ ਕੌਸਬੀ ਨੂੰ ਜਿਹੜਾ ਦੋਸ਼ੀ ਜਿਹੜਾ ਮੁਕਰਰ ਕਰ ਦਿੱਤਾ ਆ, ਦੋਸ਼ੀ ਕਰਾਰ ਦੇ ਦਿੱਤਾ ਆ। ਤੇ ਅਜੇ ਅਦਾਲਤ ਹੁਣ ਅਡਜਰਨ ਕਰ ਦਿੱਤੀ ਗਈ ਆ, ਮੁਲਤਵੀ ਆ। ਤੇ ਉਹਨਾਂ ਨੇ ਅਗਲੀ ਤਰੀਕ ਜਿਹੜੀ ਮਿੱਥ ਕੇ ਉਸ ਦਿਨ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ। 80 ਸਾਲ ਦੀ ਉਮਰ ਦਾ ਜਿਹੜਾ ਬਿਲ ਕੌਸਬੀ ਆ, ਕਿਸੇ ਟਾਈਮ ਦੇ ਉੱਤੇ ਬਹੁਤ ਹੀ ਜ਼ਿਆਦਾ ਸੁਪਰਸਟਾਰ ਜਿਹੜਾ TV ਪਰਸਨੈਲਿਟੀ ਸੀਗੀ। ਲੋਕ ਇਸ ਨੂੰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਅਮਰੀਕਨ ਡੈਡ ਦਾ ਖਿਤਾਬ ਵੀ ਜਿਹੜੇ ਆ ਉਹ ਉਸ ਟਾਈਮ ਦੇ ਉੱਤੇ ਦਿੰਦੇ ਸੀ। ਤੇ ਇਸ ਨੇ ਇੰਨਾ ਜ਼ਿਆਦਾ ਜਿਹੜਾ ਘਿਨਾਉਣੇ ਕੰਮ ਜਿਹੜੇ ਕੀਤੇ ਆ, ਔਰਤਾਂ ਦੀਆਂ ਡਰਿੰਕਸ ਦੇ ਵਿੱਚ ਨਸ਼ੀਲੇ ਜਿਹੜੀਆਂ ਦਵਾਈਆਂ ਪਾ ਕੇ ਬੇਹੋਸ਼ ਕਰਕੇ ਉਹਨਾਂ ਦੇ ਨਾਲ ਰੇਪ, ਬਲਾਤਕਾਰ, ਸੈਕਸ਼ੂਅਲ ਅਸੌਲਟ ਜਿਹੜੇ ਦੋਸ਼ ਹੈ ਇਸ ਦੇ ਉੱਤੇ ਉਹ ਸਾਬਤ ਹੋਏ ਨੇ। ਤੇ ਉਹਦੇ ਚੱਲਦਿਆਂ ਹੁਣ ਇਸ ਨੂੰ ਜਿਹੜੀ ਜਲਦ ਹੀ ਜਿਹੜੀ ਸਜ਼ਾ ਸੁਣਾਈ ਜਾਊਗੀ। ਪਿਛਲੀ ਟਰਾਇਲ ਦੇ ਵਿੱਚ ਕਾਫੀ ਰੌਲਾ ਰੱਟਾ ਪਿਆ, ਕਹਿੰਦੇ ਜੀ ਜਿਹੜੀ ਜਿਊਰਰ ਸੀਗੇ ਉਹਨਾਂ ਨੂੰ ਪਹਿਲੋਂ ਪਤਾ ਸੀ ਇਹ ਹੈ ਉਹ ਹੈ, ਤੇ ਇਹਦੇ ਕਰਕੇ ਦੁਬਾਰਾ ਜਿਹੜਾ ਟਰਾਇਲ ਆ ਉਹ ਇਸ ਦਾ ਚੱਲਿਆ ਸੀ। ਤੇ ਉਹ ਨਵੀਂ ਜਿਊਰੀ ਨੇ ਵੀ ਇਸ ਨੂੰ ਨਵੇਂ ਟਰਾਇਲ ਦੇ ਵਿੱਚ ਵੀ ਦੋਸ਼ੀ ਪਾਇਆ ਆ। ਤੇ ਹੁਣ ਜਲਦ ਹੀ ਜਿਹੜੀ ਇਸ ਨੂੰ ਸਜ਼ਾ ਆ ਉਹ ਸੁਣਾ ਦਿੱਤੀ ਜਾਊਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਫਾਰਮਰ ਪ੍ਰੋ ਫੁੱਟਬਾਲ ਪਲੇਅਰ ਡੈਸਮੋਂਡ ਮੈਰੋ ਆ, ਉਹ ਕਹਿੰਦੇ ਵੀ ਉਹਨਾਂ ਨੂੰ ਰੋਡ ਰੇਜ ਦੇ ਇਨਸੀਡੈਂਟ ਦੇ ਵਿੱਚ ਜਾਰਜੀਆ ਦੇ ਵਿੱਚ ਅਰੈਸਟ ਕੀਤਾ ਗਿਆ। ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਬੜਾ ਕਾਮ ਸੀ। ਉਸਨੇ ਕਿਹਾ ਵੀ ਮੈਂ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰ ਰਿਹਾ ਹੈਗਾ, ਪਰ ਸਟਿਲ ਉਹਨੂੰ ਜਿਹੜੇ ਆ ਕਿਉਂਕਿ ਉਹ ਕਾਲੇ ਮੂਲ ਦਾ ਹੈਗਾ ਆ ਇਹ ਫੁੱਟਬਾਲ ਪਲੇਅਰ, 2 ਵਾਈਟ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੇ ਬਹੁਤ ਹੀ ਧੱਕੇ ਦੇ ਨਾਲ ਫੜ ਕੇ ਜਿੱਦਾਂ ਥੱਲੇ ਸਿੱਟਿਆ ਤੇ ਉਹਦੇ ਥੋੜੀਆਂ ਸੱਟ ਚੋਟ ਵੀ ਲੱਗੀਆਂ ਹੈਗੀਆਂ। ਸੋ ਇਹ ਵੀਡੀਓ ਜਿਹੜੀ ਆ ਕਾਫੀ ਵਾਇਰਲ ਹੋ ਰਹੀ ਆ, ਜਿਹਦੇ ਵਿੱਚ ਉਹ ਖੁਦ ਵੀ ਕਹਿ ਰਿਹਾ ਵੀ ਮੈਂ ਆਈ ਐਮ ਨੋਟ ਫਾਈਟਿੰਗ ਬੈਕ। ਸੋ ਕਿਤੇ ਨਾ ਕਿਤੇ ਜਿੱਦਾਂ ਧੱਕਾ ਤਾਂ ਹੁੰਦਾ, ਠੀਕ ਆ ਵੀ ਉਹ ਗਲਤ ਕਰਦਾ ਸੀ ਵੀ ਜੇ ਤੇਜ਼ ਕਾਰ ਚਲਾਉਂਦਾ ਸੀ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਫੜ ਕੇ ਸਿੱਟੋ ਤੇ ਉੱਥੇ ਫੇਰ ਕੜੀਆਂ ਲਾ ਕੇ ਉਹਦੇ ਤੇ ਐਨ ਪੂਰੀ ਤਰ੍ਹਾਂ ਗੋਡੇ ਰੱਖੋ, ਹੈ ਨਾ। ਬਿਲਕੁਲ ਹਰਜੋਤ ਸਿੰਘ ਜੀ ਕਹਿੰਦੇ ਇੱਕ ਟਾਈਮ ਦੇ ਉੱਤੇ ਉਹ ਪਾਸ ਆਊਟ ਵੀ ਹੋ ਗਿਆ, ਅਨਕੌਂਸ਼ੀਅਸ ਬੇਹੋਸ਼ ਵੀ ਜਿਹੜਾ ਆ ਉਹ ਹੋ ਗਿਆ। ਹੈਨਰੀ ਕਾਉਂਟੀ ਦੇ ਪੁਲਿਸ ਅਫਸਰਾਂ ਨੇ ਇਹ ਦੇਖੋ ਕਿੰਨਾ ਘਿਨਾਉਣਾ ਕੰਮ ਕੀਤਾ। ਉਹ ਫੋਟੋ ਹਰ ਇੱਕ ਦੇ ਸਾਹਮਣੇ, ਵੀਡੀਓ ਹਰ ਇੱਕ ਦੇ ਸਾਹਮਣੇ ਹੈਗੀ ਆ। ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਵੀ ਜਿਹੜਾ ਹੁਣ ਜੇ ਉੱਦਾਂ ਗੱਲ ਕਰੀਏ ਬਿਲ ਕੌਸਬੀ ਦੇ 30 ਸਾਲ 40 ਸਾਲ ਪੁਰਾਣੇ ਕੇਸ ਦੇ ਵਿੱਚ ਪੁਰਾਣੀਆਂ ਗਵਾਹੀਆਂ ਦੇ ਉੱਤੇ ਸਾਰਾ ਕੁਛ ਆ ਉਸ ਨੂੰ ਦੋਸ਼ੀ ਕਰਾਰ ਹੋ ਗਿਆ। ਤੇ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਹੁੰਦੀਆਂ ਆ ਵੀ ਵੀਡੀਓਜ਼ ਮੌਜੂਦ ਹੁੰਦੀਆਂ, ਪਰ ਉਹ ਵੀ ਬੰਦੇ ਜਿਹੜੇ ਆ ਉਹ ਬਚ ਨਿਕਲ ਜਾਂਦੇ ਨੇ ਇਹ ਸ਼ਿਕੰਜੇ ਚੋਂ, ਕਾਨੂੰਨ ਦੇ ਸ਼ਿਕੰਜੇ ਦੇ ਵਿੱਚੋਂ। ਇਹ ਗੱਲਾਂ ਜਿਹੜੀਆਂ ਆ ਕਈ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਆ ਉਹ ਘਰ ਕਰ ਜਾਂਦੀਆਂ। ਸਵਾਲ ਤਾਂ ਜਿਹੜੀਆਂ ਜ਼ਰੂਰ ਪੈਦਾ ਉਹ ਕਰਦੀਆਂ ਆ। ਇਹ ਮਾੜੀ ਗੱਲ ਆ, ਇਦਾਂ ਦਾ ਕੰਮ ਜਿਹੜਾ ਨਹੀਂ ਹੋਣਾ ਚਾਹੀਦਾ। ਜਿਹੜੇ ਪੁਲਿਸ ਅਫਸਰ ਆ ਹੋ ਸਕਦਾ ਘਰੋਂ ਲੜ ਕੇ ਆਏ ਹੋਣ ਜਾਂ ਕੀ ਆ, ਤੇ ਜਾਂ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਨਸਲਵਾਦ ਆ ਉਹ ਕਿਤੇ ਨਾ ਕਿਤੇ ਤਾਂ ਘਰ ਕੀਤਾ ਹੋਇਆ ਆ ਵੀ ਜਿਹੜਾ ਇਦਾਂ ਦਾ ਬਾਰ-ਬਾਰ ਮਾਈਨੋਰਟੀਜ਼ ਦੇ ਨਾਲ ਹੀ ਜਿਹੜਾ ਇਦਾਂ ਹੁੰਦਾ ਆ। ਜਦੋਂ ਕੋਈ ਗੋਰਾ ਬੰਦਾ ਹੱਥ ਪੈਰ ਮਾਰਦਾ ਆ ਤਾਂ ਉਹਨੂੰ ਜਿਹੜਾ ਆ ਜਿੰਦਾ ਦਬੋਚਦੇ ਆ, ਫਿਰ ਵੀ ਕੁਛ ਨਹੀਂ ਕਰਦੇ। ਤੇ ਜੇ ਕੋਈ ਹੋਰ ਗੂੜੇ ਰੰਗ ਵਾਲਾ ਬੰਦਾ ਹੁੰਦਾ ਤੇ ਝੱਟ ਕੱਢ ਕੇ ਗੋਲੀ ਜਿਹੜੀ ਆ ਠਾਹ ਮਾਰ ਦਿੰਦੇ ਆ ਵੀ ਮੈਨੂੰ ਮੇਰੀ ਜਾਨ ਦਾ ਜਿਹੜਾ ਕਿਤੇ ਨਾ ਕਿਤੇ ਖਤਰਾ ਸੀ। ਇਹ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਿਹੜੀ ਜ਼ਰੂਰ ਆ ਬਣੀ ਹੋਈ ਆ। ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰੀਏ, ਜਿਹੜੇ ਯੂਰਪੀਅਨ ਯੂਨੀਅਨ ਆ ਉਹ ਅੱਜ ਮੰਨ ਗਏ ਨੇ
ਜਿਸ ਦੇ ਵਿੱਚ ਕਾਫੀ ਜਿਹੜੇ ਮੁਲਕ ਮੌਜੂਦ ਨੇ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪੈਸਟੀਸਾਈਡ ਮਧੂ ਮੱਖੀਆਂ ਜਿਹੜੀਆਂ ਹੁੰਦੀਆਂ ਆ, ਬੀਜ਼ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹ ਜਿਹੜੀਆਂ ਹਾਰਮ ਕਰਦੀਆਂ ਬੀਜ਼ ਨੂੰ, ਉਹਨਾਂ ਉੱਤੇ ਪੂਰਨ ਤੌਰ ਦੇ ਉੱਤੇ ਜਿਹੜਾ ਆ ਉਹ ਬੈਨ ਲਾਇਆ ਜਾਊਗਾ। ਅਗਲੇ 6 ਮਹੀਨਿਆਂ ਦੇ ਵਿੱਚ ਇਹ ਜਿੰਨੇ ਵੀ ਇਨਸੈਕਟੀਸਾਈਡ ਪੈਸਟੀਸਾਈਡ ਆ ਜਿਹੜੇ ਕਿ ਹਾਰਮ ਕਰਦੇ ਨੇ ਬੀਜ਼ ਨੂੰ, ਉਹਨਾਂ ਨੂੰ ਜਿਹੜਾ ਆ ਉਹ ਰੋਕ ਦਿੱਤਾ ਜਾਊਗਾ। ਕਹਿੰਦੇ ਕਾਰਨ ਇਹੀ ਆ ਵੀ ਜਿਹੜੀਆਂ ਬੀਜ਼ ਨੇ ਇਹ ਬਹੁਤ ਇੱਕ ਮਹੱਤਤਾ ਰੱਖਦੀਆਂ ਆ ਆਪਣੇ ਪੂਰੇ ਹੀ ਇਨਵਾਇਰਨਮੈਂਟ ਦੇ ਉੱਤੇ। ਇੱਕ ਜਗ੍ਹਾ ਤੋਂ ਕਹਿ ਲਓ ਵੀ ਜਦੋਂ ਸ਼ਹਿਦ ਤਾਂ ਚਲੋ ਇਕੱਠਾ ਕਰਦੀਆਂ ਹੀ ਕਰਦੀਆਂ ਫੁੱਲਾਂ ਦੇ ਵਿੱਚੋਂ, ਫੁੱਲਾਂ ਦਾ ਵਧਾ ਇੱਕ ਜਗ੍ਹਾ ਤੋਂ ਪੋਲਨ ਦੂਜੀ ਜਗ੍ਹਾ ਦੇ ਉੱਤੇ ਲੈ ਕੇ ਜਾਣਾ, ਇਸ ਦੇ ਵਿੱਚ ਬਹੁਤ ਵੱਡਾ ਇੱਕ ਕੁਦਰਤੀ ਇੱਕ ਸਰੋਤ ਹੈਗੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ। ਤੇ ਜੇ ਇੱਕ ਹਿਸਾਬ ਦੇ ਨਾਲ ਖਤਮ ਹੋ ਜਾਂਦੀਆਂ ਨੇ ਦੁਨੀਆ ਤੋਂ ਤਾਂ ਬਹੁਤ ਵੱਡੀ ਇੱਕ ਸਮੱਸਿਆ ਆ ਪੂਰੇ ਵਿਸ਼ਵ ਦੇ ਲਈ ਉਹ ਪੈਦਾ ਹੋ ਸਕਦੀ ਆ। ਤੇ ਆਈ ਗੈਸ ਬਾਕੀ ਮੁਲਕਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਹਿੱਸਾ ਪਾਉਂਦੇ ਹੋਏ, ਯੋਗਦਾਨ ਪਾਉਂਦੇ ਹੋਏ, ਅਜਿਹੇ ਪੈਸਟੀਸਾਈਡ ਇਨਸੈਕਟੀਸਾਈਡ ਜਿਹੜੇ ਕਿ ਖਾਸ ਕਰਕੇ ਬੀਜ਼ ਦੇ ਉੱਤੇ ਬਹੁਤ ਭੈੜਾ ਅਸਰ ਕਰਦੇ ਆ, ਉਹਨਾਂ ਦੇ ਉੱਤੇ ਰੋਕ ਜ਼ਰੂਰ ਲਾਉਣੀ ਚਾਹੀਦੀ ਆ। ਜੀ ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਰਾਜਕਨਵੀਰ ਸਿੰਘ ਜੀ, ਕੱਲ ਵੀ ਦੱਸਿਆ ਸੀ ਐਰੀਜ਼ੋਨਾ ਤੇ ਕੋਲੋਰਾਡੋ ਦੇ ਜਿਹੜੇ ਟੀਚਰਸ ਆ ਉਹ ਅੱਜ ਦੂਜੇ ਦਿਨ ਵੀ ਜਿਹੜੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਰੈੱਡ ਸ਼ਰਟਸ ਪਾ ਕੇ। ਤੇ ਐਰੀਜ਼ੋਨਾ ਦੇ ਵਿੱਚ ਅੱਜ ਵੀ ਜਿਹੜੇ ਸਕੂਲ ਬੰਦ ਹੈਗੇ ਆ। 50,000 ਦੇ ਕਰੀਬ ਕਹਿੰਦੇ ਜਿਹੜੇ ਐਜੂਕੇਟਰਸ ਆ ਉਹਨਾਂ ਦੀ ਸਪੋਰਟ ਹੈਗੀ ਆ ਇਹ ਟੀਚਰਸ ਦੀ ਸਟ੍ਰਾਈਕ ਦੇ ਲਈ। ਤੇ ਫੀਨਿਕਸ ਦੇ ਵਿੱਚ ਇਸ ਵੇਲੇ 100 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਹੈਗਾ, 100 ਡਿਗਰੀ ਫਾਰਨਹਾਈਟ ਤੇ 38 ਡਿਗਰੀ ਸੈਲਸੀਅਸ। ਤੇ ਇੰਨੀ ਗਰਮੀ ਦੇ ਵਿੱਚ ਕਹਿੰਦੇ ਭਈ 50,000 ਟੀਚਰਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਹੈਗਾ ਆ। ਜੀ ਸੋ ਕਾਫੀ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੈ ਪ੍ਰੋਟੈਸਟ ਖਾਸ ਕਰਕੇ ਐਰੀਜ਼ੋਨਾ ਦੇ ਵਿੱਚ, ਕੋਲੋਰਾਡੋ ਦੇ ਵਿੱਚ ਜਿਹੜਾ ਆ ਉਹ ਦੇਖਿਆ ਗਿਆ ਆ। ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO